एक ने चैलेंज किया सी मेरा बाबा ਤੁਸੀਂ ਉਹਦੇ ਸਾਹਮਣੇ ਇੱਕ ਬੰਦਾ ਬਿਠਾ ਦਿਓ ਮੰਤਰ ਮਾਰ ਕੇ ਮਾਰ ਦਿਓ। ਅਸੀਂ ਆਖਿਆ ਓਕੇ। ਤੇ ਜਦੋਂ ਉਹਨੇ ਬਾਬੇ ਨੂੰ ਪੁੱਛਿਆ, ਬਾਬੇ ਨੂੰ ਤਾਂ ਪਤਾ ਸੀ ਮੇਰੇ ਕੋਲੇ ਕੁਝ ਹੈ ਨਹੀਂ। ਫਿਰ ਉਹ ਕੋਰਟ ਦੇ ਵਿੱਚ ਹਲਫੀਆ ਬਿਆਨ ਦੇ ਗਿਆ ਵੀ ਮੈਂ ਤੁਹਾਡੇ ਚੈਲੰਜ ਦਾ ਸਾਹਮਣਾ ਨਹੀਂ ਕਰਦਾ। ਧਰਤੀ ਦੇ ਕੋਈ ਭੂਤ ਪ੍ਰੇਤ, ਕੋਈ ਚਮਤਕਾਰ ਨਹੀਂ ਹੁੰਦਾ, ਕਿਸੇ ਵਿਅਕਤੀ ਕੋਲੇ ਕੋਈ ਸ਼ਕਤੀ ਨਹੀਂ ਹੁੰਦੀ, ਕੋਈ ਜਾਦੂ ਮੰਤਰ, ਕੋਈ ਤਾਂਤਰਿਕ, ਕੋਈ ਜੋਤਸ਼ੀ, ਇਹ ਸਾਰੇ ਦੇ ਸਾਰੇ ਧੋਖੇਬਾਜ਼ ਹੁੰਦੇ ਆ। ਵੀ ਉਹ ਕਿਹੜੀ ਅੰਬੈਸੀ ਆ ਜਿਹੜਾ ਭੂਤ ਦਾ ਵੀਜ਼ਾ ਲਾ ਕੇ ਤੁਹਾਡੇ ਮੰਗਰੀ ਭੇਜ ਦਿੰਦਾ? ਅਸਲ 'ਚ ਵੀਜ਼ਾ ਤਾਂ ਕੋਈ ਨਹੀਂ ਲਾਉਂਦਾ, ਉਹ ਹੁੰਦਾ ਇੱਥੇ ਧਰਤੀ ਦੇ ਉੱਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਮਨੁੱਖ ਨਾਲੋਂ ਵੱਧ ਕਿਸੇ ਕੋਲੇ ਕੋਈ ਸ਼ਕਤੀ ਨਹੀਂ। ਜੇ ਇਸ ਧਰਤੀ ਤੇ ਪੱਤਾ ਹਿਲਦਾ ਤਾਂ ਕਿਰਤੀ ਦੇ ਮਜ਼ਦੂਰ ਦੇ ਹੱਥ ਹਲਾਏ ਤੋਂ ਹਿਲਦਾ। ਆਪਦੀ ਖੂਨ ਪਸੀਨੇ ਦੀ ਕਮਾਈ ਵਿਹਲੜਾਂ ਦੇ ਚਰਨਾਂ 'ਚ ਢੇਰੀ ਨਾ ਕਰ। ਇਸ ਸਮੇਂ ਪੰਜਾਬ ਤਰਕਸ਼ੀਲ ਸੁਸਾਇਟੀ ਦੀ ਵੈਨ ਦੇ ਅੱਗੇ ਖੜੇ ਹਾਂ। ਜਿੰਦਰ ਭਦੌੜ ਜੀ ਹੋਣੀ ਸਾਡੇ ਨਾਲ ਨੇ। ਆਪਾਂ ਗੱਲਬਾਤ ਕਰਾਂਗੇ ਤਰਕ ਦੇ ਉੱਪਰ, ਕਿਉਂਕਿ ਵਹਿਮ ਭਰਮਾਂ ਨੇ ਜਿਸ ਤਰੀਕੇ ਦੇ ਨਾਲ ਪੱਟਿਆ ਹੋਇਆ ਹੈ। ਅਸੀਂ ਅਕਸਰ ਦੇਖਦੇ ਹਾਂ, ਖਬਰਾਂ ਆਉਂਦੀਆਂ ਨੇ ਨਿਤ ਦਿਨ ਕਿ ਕਿਸੇ ਨੇ ਧਰਮ ਦੇ ਜਾਂ ਫਿਰ ਕਹਿ ਲਈਏ ਕਿਸੇ ਵਹਿਮ ਭਰਮ ਦੇ ਭੇਟ ਚੜ੍ਹ ਕੇ ਕਿਸੇ ਦੀ ਬਲੀ ਦੇ ਦਿੱਤੀ, ਇਸ ਤਰ੍ਹਾਂ ਕਰ ਦਿੱਤਾ, ਉਸ ਤਰ੍ਹਾਂ ਕਰ ਦਿੱਤਾ, ਕਿਸੇ ਜੀਵ ਦੀ ਹੱਤਿਆ ਕਰ ਦਿੱਤੀ। ਇਹ ਸਾਰੀਆਂ ਗੱਲਾਂ ਨੂੰ, ਇਹ ਸਾਰੇ ਜਿਹੜੇ ਵਹਿਮ ਭਰਮ ਹੁੰਦੇ ਨੇ, ਉਹਨਾਂ ਨੂੰ ਤੋੜਨ ਦਾ ਕੰਮ ਕਰਦੀਆਂ ਨੇ ਤਰਕਸ਼ੀਲ ਸੁਸਾਇਟੀਆਂ। ਉਸੇ ਵਿਸ਼ੇ 'ਚ ਗੱਲਬਾਤ ਕਰਾਂਗੇ। ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਜੀ ਸਾਡੇ। ਧੰਨਵਾਦ ਜੀ ਪੰਜਾਬੀ ਟੀਵੀ ਯੂਐਸ ਦਾ ਵੀ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਆਏ ਹੋ। ਉਹਨਾਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਆਪਣੇ ਗੱਲਬਾਤ ਨੂੰ ਸੁਣ ਕੇ ਆਪਣਾ ਟਾਈਮ ਦੇ ਰਹੇ ਜੀ। ਸੋ ਸਵਾਲ ਇੱਥੇ ਇਹ ਸੀ ਕਿ ਤਰਕਸ਼ੀਲ ਸੁਸਾਇਟੀ ਹੋਂਦ ਵਿੱਚ ਆਉਂਦੀ ਹੈ ਕਿਉਂਕਿ ਤਰਕ ਦੀ ਹੋਣ ਦੀ ਕਮੀ ਹੈ ਸਮਾਜ ਦੇ ਵਿੱਚ। ਕਿਤੇ ਨਾ ਕਿਤੇ ਤਰਕ ਬੇਤਰਕ ਹੋਣਾ ਵੀ ਚਾਹੀਦਾ। ਇਸ ਤੇ ਜਦੋਂ ਗੱਲ ਹੋਊਗੀ ਫੇਰ ਹੀ ਉਹ ਜਮੂਦ ਟੁੱਟਣਗੇ ਜਿਹੜੇ ਐਂ ਸੁਭਾਵਿਕ ਤੌਰ ਤੇ ਬਣਾ ਲਿਆ ਵੀ ਝਾੜੂ ਅੰਦਰ ਨੂੰ ਫੇਰਨਾ ਕਿ ਬਾਹਰ ਨੂੰ ਫੇਰਨਾ, ਕੀ ਕਰਨਾ ਕੀ ਨਹੀਂ ਕਰਨਾ, ਦਿਨੇ ਨਹੀਂ ਫੇਰਨਾ, ਰਾਤ ਨੂੰ ਫੇਰਨਾ, ਖੜਾ ਕਰਨਾ, ਝਾੜੂ ਲੰਮਾ ਪਾਉਣਾ, ਇਹ ਸਾਰੀਆਂ ਚੀਜ਼ਾਂ। ਇਹ ਜਦੋਂ ਤਰਕ ਦੀ ਗੱਲ ਆਉਂਦੀ ਹੈ, ਤਰਕਸ਼ੀਲ ਸੁਸਾਇਟੀ ਦੀ ਗੱਲ ਆਉਂਦੀ ਹੈ, ਇਹ ਉਤਪੰਨ ਕਿੱਥੋਂ ਹੁੰਦੀ ਹੈ, ਇਹਦੀ ਉਤਪੱਤੀ ਕਿਵੇਂ ਹੁੰਦੀ ਹੈ? ਦੇਖੋ, ਇਸ ਵਿਚਾਰਧਾਰਾ ਦੇ ਸਾਥੀ ਤਾਂ ਪਹਿਲਾਂ ਤੋਂ ਹੀ ਮੌਜੂਦ ਰਹੇ ਆ, ਜਾਂ ਐਂ ਕਹਿ ਲਓ ਕਿ ਤਰਕ ਤਾਂ ਜਦੋਂ ਤੋਂ ਮਨੁੱਖ ਹੋਂਦ 'ਚ ਆਇਆ ਉਦੋਂ ਤੋਂ ਤਰਕ ਤਾਂ ਚੱਲਦਾ ਹੀ ਆ। ਪਰ ਇਹਦਾ ਜਿਹੜਾ ਜਥੇਬੰਦਕ ਰੂਪ ਆ ਜਾਂ ਆਰਗੇਨਾਈਜ਼ਡ ਰੂਪ ਆ, ਇਹ ਆ ਕੇ ਤਰਕਸ਼ੀਲ ਸੁਸਾਇਟੀ ਦਾ 1984 'ਚ ਬਣਦਾ। ਬਹੁਤ ਸਾਰੇ ਸੱਜਣ ਸੀ, ਅੱਡ ਅੱਡ, ਕੋਈ ਟ੍ਰੇਡ ਯੂਨੀਅਨ 'ਚ, ਕੋਈ ਅੱਡ ਅੱਡ ਸੰਸਥਾਵਾਂ 'ਚ ਕੰਮ ਕਰਦੇ ਸੀ, ਜਿਹੜੇ ਭੂਤਾਂ ਪ੍ਰੇਤਾਂ ਨੂੰ ਨਹੀਂ ਸੀ ਮੰਨਦੇ, ਜਾਦੂ ਮੰਤਰ ਨੂੰ ਨਹੀਂ ਸੀ ਮੰਨਦੇ, ਜਿਨ੍ਹਾਂ ਨੂੰ ਐਂ ਲੱਗਦਾ ਸੀ ਵੀ ਇੱਥੇ ਕੋਈ ਅਜਿਹੀ ਸ਼ਕਤੀ ਨਹੀਂ ਜਿਹੜੀ ਕੋਈ ਸਾਡੀ ਕਿਸਮਤ ਜਾਂ ਉਹ ਤੈਅ ਕਰਦੀ ਆ। ਉਹ ਜੋਤਿਸ਼ ਨੂੰ ਨਹੀਂ ਸੀ ਮੰਨਦੇ ਤੰਤ, ਪਰ ਉਹ ਇਹ ਨਹੀਂ ਸੀ ਪਤਾ ਲੱਗਦਾ ਵੀ ਜੇ ਭੂਤਾਂ ਨਹੀਂ ਹੁੰਦੀਆਂ, ਜਿਹੜੇ ਲੋਕ ਸਿਰ ਘਮਾਉਣ ਲੱਗ ਜਾਂਦੇ ਆ, ਦੰਦਲਾਂ ਦੌਰੇ ਪੈਂਦੇ ਆ, ਜਾਂ ਕਿਸੇ ਦੇ ਖੂਨ ਦੇ ਛਿੱਟੇ ਆ ਗਏ, ਕਿਸੇ ਘਰੇ ਅੱਗ ਲੱਗ ਗਈ, ਪੇਟੀ 'ਚ ਟਰੰਕ ਪਏ, ਟਰੰਕ ਨੂੰ ਜਿੰਦਾ ਲੱਗਿਆ, ਵਿੱਚ ਪਏ ਕੱਪੜੇ ਹੀ ਮੱਚ ਗਏ, ਜਿਹੜੀ ਜਦੋਂ ਕੋਈ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਉਹਦਾ ਕਾਰਨ ਨਹੀਂ ਸੀ ਪਤਾ ਹੁੰਦਾ। ਉਹ ਸਾਰਾ ਕੁਝ ਇੱਕ ਲਹਿਰ ਦੇ ਰੂਪ 'ਚ ਹੁੰਦਾ 1984 ਤੋਂ ਬਾਅਦ ਹੀ। ਇੱਕ ਡਾਕਟਰ ਇਬਰਾਹਿਮ ਟੀ ਕਪੂਰ ਹੋਏ ਨੇ, ਕੇਰਲ ਦੇ ਜੰਪਲ ਸੀ, ਰਹੇ ਉਹ ਸ਼੍ਰੀਲੰਕਾ 'ਚ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ, ਪਰ ਉਹਨਾਂ ਦੀ ਬਹੁਤ ਪ੍ਰਸਿੱਧ ਪੁਸਤਕ ਸੀ ਜਿਹੜੀ ਉਹ ਬਿਗੌਨ ਗੋਡਮੈਨ, ਦੇ ਪੁਰਸ਼ ਹਾਰ ਗਏ। ਉਹ ਛਪੀ 1984 'ਚ। ਉਹ ਛਪਣ ਨਾਲ ਹੀ ਇੱਥੇ ਇਹਦਾ ਗਠਨ ਹੁੰਦਾ ਜੀ। ਉਹਨਾਂ ਦੀ ਸਾਰੀ ਜ਼ਿੰਦਗੀ ਦੀ ਖੋਜ ਸੀ ਕਿ ਇਸ ਧਰਤੀ ਦੇ ਕੋਈ ਭੂਤ ਪ੍ਰੇਤ, ਕੋਈ ਚਮਤਕਾਰ ਨਹੀਂ ਹੁੰਦਾ, ਕਿਸੇ ਵਿਅਕਤੀ ਕੋਲੇ ਕੋਈ ਸ਼ਕਤੀ ਨਹੀਂ ਹੁੰਦੀ, ਕੋਈ ਜਾਦੂ ਮੰਤਰ, ਕੋਈ ਤਾਂਤਰਿਕ, ਕੋਈ ਜੋਤਸ਼ੀ, ਇਹ ਸਾਰੇ ਦੇ ਸਾਰੇ ਧੋਖੇਬਾਜ਼ ਹੁੰਦੇ ਆ। ਉਹਨਾਂ ਨੇ ਚੁਣੌਤੀ 1959 'ਚ ਅਖਬਾਰਾਂ 'ਚ, ਹੋਰ ਜਿਵੇਂ ਵੀ ਉਸ ਵੇਲੇ ਦਾ ਮੀਡੀਆ ਸੀ, ਉਹਨਾਂ 'ਚ ਉਹ ਦਿੱਤੀ। ਜਦੋਂ ਤਰਕਸ਼ੀਲ ਸੁਸਾਇਟੀ ਪੰਜਾਬ 'ਚ 84 'ਚ ਹੋਂਦ 'ਚ ਆਉਂਦੀ ਹੈ ਤਾਂ ਉਹੀ ਚੁਣੌਤੀ ਤਰਕਸ਼ੀਲ ਸੁਸਾਇਟੀ ਨੇ ਦਿੱਤੀ ਵੀ ਪੂਰੀ ਇਸ ਦੁਨੀਆ ਦੇ ਅੰਦਰ ਜੇਕਰ ਕਿਸੇ ਕੋਲੇ ਕੋਈ ਤਾਂਤਰਿਕ ਵਿਦਿਆ, ਜੋਤਿਸ਼ ਵਿਦਿਆ, ਕੋਈ ਵੀ ਅਜਿਹੀ ਸ਼ਕਤੀ ਹੈ, ਗੈਬੀ ਸ਼ਕਤੀ, ਦੈਵੀ ਸ਼ਕਤੀ, ਜਿਹਦੇ ਨਾਲ ਉਹ ਲੋਕਾਂ ਦੇ ਇਕੱਠ 'ਚ ਕੋਈ ਕਰਾਮਾਤ, ਚਮਤਕਾਰ ਕਰਕੇ ਦਿਖਾ ਦੇ, ਤਾਂ ਅਸੀਂ ਉਸ ਵੇਲੇ ਦੇ ਕੀਮਤਾਂ ਦੇ ਹਿਸਾਬ ਨਾਲ 84 'ਚ ਇਹ ਇਨਾਮ 10,000 ਦਾ ਸੀ। ਅੱਜ ਉਹ ਇਨਾਮ 5 ਲੱਖ ਰੁਪਏ ਦਾ। ਇਹੋ ਜਿਹੀਆਂ ਹੋਰ ਭਾਰਤ ਅੰਦਰ ਵਿਦੇਸ਼ਾਂ ਦੇ ਵਿੱਚ ਵੀ, ਜਿਹਦੇ 'ਚ ਯੂਕੇ ਹੈ, ਇੰਗਲੈਂਡ ਹੈ, ਨਿਊਜ਼ੀਲੈਂਡ ਹੈ, ਕੈਨੇਡਾ ਹੈ, ਉਹਨਾਂ ਥਾਵਾਂ 'ਤੇ ਸੁਸਾਇਟੀਆਂ ਬਣੀਆਂ। ਜੇ ਸਾਰੀਆਂ ਸੁਸਾਇਟੀਆਂ ਦਾ ਇਨਾਮ ਚੈਲੰਜ ਵਾਲਾ ਆਪਾਂ ਇਕੱਠਾ ਕਰ ਲਈ ਤੇ ਉਹ ਕਰੋੜਾਂ ਰੁਪਈਆਂ 'ਚ ਹੋ ਜਾਂਦਾ। ਪਰ ਪਿਛਲੇ 40 ਸਾਲਾਂ 'ਚ ਕਿਸੇ ਵੀ ਵਿਅਕਤੀ ਨੇ ਇਹ ਕੋਈ ਜਿੱਤ ਨਹੀਂ ਸਕਿਆ। ਆਏ ਆ ਕੁਛ ਜਿੱਤਣ ਕੀਤਾ, ਚੈਲੰਜ ਕੀਤਾ, ਆਏ ਆ, ਉਹਨਾਂ ਨੇ ਕਿਹਾ ਕੁਛ, ਆਏ ਕੁਛ, ਆਉਣ ਤੋਂ ਬਿਨਾਂ ਹੀ ਭੱਜ ਗਏ। ਚੈਲੰਜ ਜਿਵੇਂ ਇੱਕ ਨੇ ਚੈਲੰਜ ਕੀਤਾ ਸੀ ਕਿ ਮੇਰਾ ਬਾਬਾ, ਬਾਬੇ ਨੇ ਨਹੀਂ ਕਰਿਆ, ਉਹਨਾਂ ਨੂੰ ਪਤਾ ਹੁੰਦਾ ਸਾਡੇ ਕੋਲ, ਮੇਰਾ ਬਾਬਾ ਤੁਸੀਂ ਉਹਦੇ ਸਾਹਮਣੇ ਇੱਕ ਬੰਦਾ ਬਿਠਾ ਦਿਓ, ਮੰਤਰ ਮਾਰ ਕੇ ਮਾਰ ਦਿਓ। ਅਸੀਂ ਆਖਿਆ ਓਕੇ। ਪਰ ਜਦੋਂ ਉਹਨੇ ਆਪਦੇ ਸਿਕਿਉਰਿਟੀ ਨੂੰ ਜਮ੍ਹਾਂ ਕਰਾਤੀ, 1000 ਰੁਪਏ ਅਸੀਂ ਸਿਕਿਉਰਿਟੀ ਜਮ੍ਹਾਂ ਕਰਾਉਂਦੇ ਸੀ ਉਸ ਵੇਲੇ, ਤੇ ਜਦੋਂ ਉਹਨੇ ਬਾਬੇ ਨੂੰ ਪੁੱਛਿਆ, ਬਾਬੇ ਨੂੰ ਤਾਂ ਪਤਾ ਸੀ ਮੇਰੇ ਕੋਲੇ ਕੁਝ ਹੈ ਨਹੀਂ। ਫਿਰ ਉਹ ਕੋਰਟ ਦੇ ਵਿੱਚ ਹਲਫੀਆ ਬਿਆਨ ਦੇ ਗਿਆ ਵੀ ਮੈਂ ਤੁਹਾਡੇ ਚੈਲੰਜ ਦਾ ਸਾਹਮਣਾ ਨਹੀਂ ਕਰਦਾ। ਇਸੇ ਤਰ੍ਹਾਂ ਦਾ 16 ਦੀ ਗੱਲ ਆ, ਇੱਥੇ
ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਇੱਕ ਹੋਰ ਨਵੇਂ ਪੜ੍ਹੇ ਲਿਖੇ ਠੱਗ ਪੈਦਾ ਹੋਏ ਵੇ, ਹੁਣ ਵੀ ਚੱਲਦੇ ਆ। ਉਹ ਕਹਿੰਦੇ ਸੀ ਕਿ ਸਾਨੂੰ 5 ਸਾਲ ਤੋਂ ਲੈ ਕੇ 15 ਸਾਲ ਦਾ ਬੱਚਾ ਦੇ ਦਿਓ, 15,000 ਰੁਪਇਆ ਦੇ ਦਿਓ, ਨਾਲ 7 ਦਿਨਾਂ ਦੀ ਟ੍ਰੇਨਿੰਗ ਆ, ਅਸੀਂ ਅੱਖਾਂ ਬੰਨ੍ਹ ਕੇ ਸੁੰਘ ਕੇ ਪੜ੍ਹਨ ਲਾ ਦਿੰਦੇ ਆ। ਅੱਛਾ ਜੀ। ਦੇਖੋ ਚੈਲੰਜ ਹੈ ਇਹ ਵਿਗਿਆਨ ਨੂੰ, ਚੈਲੰਜ ਹੈ ਇਹ ਕੁਦਰਤ ਨੂੰ, ਕਿ ਕੁਦਰਤੀ ਅਨੁਸਾਰ ਹਰ ਜੀਵ ਦੇ ਅੱਖਾਂ ਲੱਗੀਆਂ ਦੇਖਣ ਵਾਸਤੇ, ਦੇਖਣ ਦਾ ਕੰਮ ਅੱਖਾਂ ਕਰ ਸਕਦੀਆਂ, ਨੱਕ ਨੇ ਸੁੰਘਣ ਦਾ, ਸਮੈਲ ਲੈਣ ਦਾ ਕੰਮ ਕਰਦਾ। ਕੋਈ ਵੀ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ, ਇੱਕ ਗਿਆਨ ਇੰਦਰੀ ਦੂਜੀ ਦੀ ਹੈਲਪ ਤਾਂ ਕਰ ਦਿੰਦੀ ਹੈ, ਉਹ ਦੂਜੀ ਦਾ ਕੰਮ ਨਹੀਂ ਕਰਦੀ। ਇੱਥੇ ਹੀ ਚੈਲੰਜ ਹੋਇਆ ਸਾਡੇ ਦੇਸ਼ ਭਗਤ ਯਾਦਗਾਰ ਜਿਹੜੀ ਕਮੇਟੀ ਹੈ, ਜਿਹੜੀ ਇਹੀ ਸਾਡੇ ਆਪਾਂ ਕਹਿ ਲਓ ਜੱਜ ਸੀਗੇ, ਤੇ ਉਹਨਾਂ ਨੇ ਬੱਚੇ ਲਿਆਂਦੇ 3, ਉਹ 'ਚ ਸ਼ਰਤ ਉਹਨਾਂ ਦੀ ਸੀ ਵੀ ਅਸੀਂ ਸੁੰਘ ਕੇ ਪੜਾਂਗੇ, ਸਾਡੀ ਸੀਗੀ ਕਿ ਅੱਖਾਂ ਅਸੀਂ ਬੰਦ ਕਰਾਂਗੇ, ਉਹ ਤੁਸੀਂ ਨਹੀਂ ਕਰਨੀਆਂ, ਕਿਉਂਕਿ ਸਾਨੂੰ ਪਤਾ ਸੀ, ਕਿਉਂਕਿ ਅਸੀਂ ਤਾਂ 40 ਸਾਲਾਂ ਤੋਂ ਅੱਖਾਂ ਤੇ ਪੱਟੀ ਬੰਨ ਕੇ ਕਦੇ ਮੋਟਰਸਾਈਕਲ ਚਲਾਤਾ, ਕਦੇ ਸਕੂਟਰ ਚਲਾਤਾ, ਕਦੇ ਕੋਈ ਹੋਰ ਕਿਸੇ ਨੂੰ ਪੜ੍ਹ ਕੇ ਦਿਖਾਤਾ, ਅਸੀਂ ਕਰਦੇ ਸੀ, ਸਾਨੂੰ ਪਤਾ ਇੱਕ ਟ੍ਰਿਕ ਹੈ। ਤੇ ਇੱਥੇ ਆਏ ਬੱਚੇ ਲਿਆਏ ਤੇ ਨਹੀਂ ਪੜ੍ਹਿਆ ਗਿਆ। ਕਹਿਣ ਦਾ ਮਤਲਬ ਕੋਈ ਵੀ ਇਹੋ ਜਿਹੇ ਹੋਰ ਆਏ ਛੋਟੇ ਮੋਟੇ ਆਪਾਂ ਟਾਈਮ ਉਸ ਤੇ ਨਹੀਂ ਜਾਣੀ ਤਰਕਸ਼ੀਲ ਸੁਸਾਇਟੀ ਦਾ ਚੈਲੰਜ ਆ ਕਿ ਪੂਰੀ ਦੁਨੀਆ 'ਚ ਕੋਈ ਵਿਅਕਤੀ ਅਜਿਹੀ ਕੰਮ ਕਰਕੇ ਦਿਖਾ ਦੇ ਜਿਹਦੇ ਪਿੱਛੇ ਵਿਗਿਆਨ ਕੰਮ ਨਾ ਕਰਦਾ ਹੋਵੇ, ਤਾਂ ਉਹ ਸੁਸਾਇਟੀਆਂ ਦਾ ਸਾਰੀਆਂ ਦਾ ਕਹੀਏ ਤਾਂ ਕਰੋੜਾਂ ਰੁਪਈਆਂ ਦਾ ਜਿਹੜਾ ਜਿੱਤ ਸਕਦਾ। ਇੱਕ ਤਾਂ ਇਹ, ਦੂਜੀ ਗੱਲ ਸੀ ਇਹ ਸਥਾਪਿਤ ਕੀਤੀ ਕਿ ਇਸ ਪੂਰੀ ਧਰਤੀ ਦੇ ਉੱਤੇ ਮਰੇ ਹੋਏ ਬੰਦੇ ਦਾ ਭੂਤ ਕਿਤੇ ਨਹੀਂ ਹੁੰਦਾ। ਠੀਕ ਹੈ। ਫਿਰ ਸਾਡੇ ਕੋਲ ਸਵਾਲ ਆ ਗਏ ਵੀ ਤੁਸੀਂ ਕਹਿੰਦੇ ਭੂਤ ਹੀ ਨਹੀਂ ਹੁੰਦਾ, ਲੋਕਾਂ ਦਾ ਚਿੰਬੜੇ ਆ, ਲੋਕ ਤਾਂ ਬਾਣੀ ਪਏ ਫਿਰਦੇ ਆ। ਫਿਰ ਅਸੀਂ ਉਹਦੀ ਜਿਹੜੀ ਉਹ ਮਨੋਵਿਗਿਆਨਕ ਉਹਦੀ ਸਟੱਡੀ ਕੀਤੀ, ਤੇ ਅੱਜ ਅਸੀਂ ਚੈਲੰਜ ਕਰਦੇ ਹਾਂ ਕਿ ਜੇ ਕੋਈ ਬੰਦਾ ਇਹ ਕਹਿੰਦਾ ਉਹਨੂੰ ਭੂਤ ਚਿੰਬੜਿਆ, ਉਹਦਾ ਭੂਤ ਵਿਗੜਿਆ, ਜਿੱਡਾ ਮਰਜ਼ੀ ਪੁਰਾਣਾ ਹੋਵੇ, ਜਿੱਡਾ ਮਰਜ਼ੀ ਵਿਗੜਿਆ ਹੋਵੇ, ਅਸੀਂ ਗਰੰਟੀ ਨਾਲ ਠੀਕ ਕਰਦੇ ਹਾਂ। ਅਸੀਂ ਇਹ ਗੱਲ ਪੂਰੇ ਸਮਾਜ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਕਿ ਕਿਤੇ ਨਹੀਂ ਹੈ, ਇਹ ਸਾਰਾ ਕੁਝ ਸਾਡੇ ਦਿਮਾਗ 'ਚ ਹੈ। ਮੈਂ 2-3 ਵਾਰੀ ਕੈਨੇਡਾ 'ਚ ਆਇਆ ਆ, ਉੱਥੇ ਵੀ ਲੋਕਾਂ 'ਚ ਉਹੀ ਅੰਧ ਵਿਸ਼ਵਾਸ, ਉਹੀ ਵਹਿਮ ਭਰਮ ਸਾਡੇ ਲੈ ਗਏ ਭੂਤ ਨਾਲ। ਬਿਲਕੁਲ, ਉਹ ਮੈਨੂੰ ਕਹਿੰਦੇ ਜੀ ਸਾਨੂੰ ਇੱਥੇ ਤੰਗ ਕਰਦੇ ਆ। ਮੈਂ ਕਿਹਾ ਵੀ ਲੋਕੀ ਤਾਂ 25-25 30-30 ਲੱਖ ਰੁਪਈਆ ਦਿੰਦੇ ਆ, ਏਜੰਟਾਂ ਨੂੰ ਦਿੰਦੇ ਆ, ਐਮਬੈਸੀਆਂ 'ਚ ਅਪਲਾਈ ਕਰਦੇ ਆ, ਮਸਾਂ ਵੀਜ਼ਾ ਲੱਗਦਾ। ਵੀ ਉਹ ਕਿਹੜੀ ਐਮਬੈਸੀ ਆ ਜਿਹੜਾ ਭੂਤ ਦਾ ਵੀਜ਼ਾ ਲਾ ਕੇ ਤੁਹਾਡੇ ਮੰਗਰੀ ਭੇਜ ਦਿੰਦਾ? ਅਸਲ 'ਚ ਵੀਜ਼ਾ ਤਾਂ ਕੋਈ ਨਹੀਂ ਲਾਉਂਦਾ, ਉਹ ਹੁੰਦਾ ਇੱਥੇ। ਬਾਹਰ ਕੁਛ ਨਹੀਂ ਹੈ, ਸਿਵਿਆਂ 'ਚ ਕੋਈ ਭੂਤ ਪ੍ਰੇਤ ਨਹੀਂ ਹੈ, ਉਹ ਹੁੰਦਾ ਇੱਥੇ। ਤੇ ਜਦੋਂ ਬੰਦਾ ਚਾਹੇ ਇੱਕ ਦੁਨੀਆ 'ਚ ਕਿਤੇ ਚੜ੍ਹ ਜੇ, ਆਹ ਤਾਂ ਨਾਲ ਹੀ ਜਾਂਦਾ, ਦਿਮਾਗ ਦਾ ਨਾਲ ਹੀ ਜਾਂਦਾ। ਇਹ ਉਹ ਗੱਲਾਂ ਜਿਹੜੀਆਂ ਸਾਡੇ ਮਨਾਂ 'ਚ ਬਚਪਨ ਤੋਂ ਸਾਡੇ ਮਾਪੇ ਕਹਿ ਲਓ, ਸਾਡਾ ਸਮਾਜ ਕਹਿ ਲਓ ਭਰ ਦਿੰਦਾ ਵੀ ਇੱਕ ਬੰਦਾ ਹੁੰਦਾ, ਬੰਦੇ 'ਚ ਰੂਹ ਹੁੰਦੀ ਆ, ਜਦੋਂ ਬੰਦਾ ਮਰ ਜਾਂਦਾ ਰੂਹ ਬਾਹਰ ਨਿਕਲਦੀ ਆ, ਉਹ ਹੋਰ ਜਾਮੇ ਜਾਵੜਦੀ ਆ, ਉਹਦੀ ਗਤੀ ਕਰਾਉਣੀ ਪੈਂਦੀ ਆ। ਕਈਆਂ ਦੀ ਗਤੀ ਨਹੀਂ ਹੁੰਦੀ, ਜਿਹਦੀ ਗਤੀ ਨਹੀਂ ਹੁੰਦੀ ਰੂਹ ਭਟਕਦੀ ਆ, ਉਹ ਭੂਤ ਪ੍ਰੇਤ ਬਣ ਜਾਂਦੀ ਹੈ, ਕਦੇ ਕਿਸੇ ਨੂੰ ਤੰਗ ਕਰਦੀ ਹੈ, ਕਦੇ ਕਿਸੇ ਨੂੰ ਕਰਦੀ ਹੈ। ਸਾਡਾ ਇਹ ਵੀ ਚੈਲੰਜ ਆ ਕਿ ਅਗਰ ਕੋਈ ਵਿਅਕਤੀ ਸਾਡੇ ਤੇ ਭੂਤ ਛੱਡ ਦੇ, ਭੂਤ ਤੋਂ ਕੋਈ ਇਹੀ ਕੰਮ ਕਰਕੇ ਦਿਖਾ ਦੇ, ਮੰਨ ਲਓ ਆ ਪੈਨ ਆ ਮੈਂ ਇੱਥੇ ਰੱਖਦਾ, ਵੀ ਉਹ ਪੈਨ ਹਿਲਾ ਕੇ ਦਿਖਾ ਦੇ, ਸਿਰਫ ਹਿਲਾ, ਜਾਣੀ 23 ਸ਼ਰਤਾਂ ਇੰਨੀਆਂ ਸੌਖੀਆਂ। ਜਿਹੜਾ ਬੰਦਾ ਕਹਿੰਦਾ ਵੀ ਮੈਂ ਤਾਂ 100 ਮੀਲ ਤੋਂ ਸੱਚੀਆਂ ਗੱਲਾਂ ਦੱਸ ਦਿੰਦਾ ਮਨ ਦੀਆਂ, ਜਿਹੜਾ ਬੰਦਾ ਕਹਿੰਦਾ ਮੈਂ ਤਾਂ ਘਰ ਦੇ ਹਾਲਾਤ ਦੱਸ ਦਿੰਦਾ, ਸਾਡੀ ਸ਼ਰਤ ਬੜੀ ਸੌਖੀ ਕੀ ਹੈ ਵੀ ਹੱਥ 'ਚ ਫੜ ਲਿਆ ਨੋਟ ਮੁੱਠੀ 'ਚ, ਉਹਦਾ ਕੋਈ ਵੀ ਲੜੀ ਨੰਬਰ ਦੱਸ ਕੇ ਕਰੋੜਾਂ ਰੁਪਈਆ ਨਾਮ ਆ ਜਿਹੜਾ ਜਿੱਤ ਸਕਦਾ। ਮੁੱਠੀ 'ਚ ਫੜੇ ਨੋਟ ਦਾ ਨੰਬਰ, ਨੋਟ ਸਿਰਫ ਇੰਨੀ ਕਿ ਇਦੋਂ ਵੀ ਅਗਲੀ ਗੱਲ ਹੋਰ ਸੌਖੀ ਕਰ ਦਿੰਦੇ ਆ। ਕੋਈ ਵੀ ਜਿਹੜਾ ਕਹਿੰਦਾ ਮੈਂ ਬਹੁਤ ਮਾਹਰ ਆ, ਮੈਂ ਤਾਂ ਮਨ ਪੜ੍ਹ ਲੈਣਾ, ਮੈਂ ਤਾਂ ਆਹ ਕਰ ਦੇਣਾ, ਮੈਨੂੰ ਮੈਂ ਜਾਣੀ ਜਾਣਾ। ਮਨ ਪੜਨ ਵਾਲੇ ਬਾਬੇ ਵੀ ਬਹੁਤ ਤੁਰੇ ਫਿਰਦੇ ਅੱਜ ਕੱਲ੍ਹ। ਸ਼ਾਸਤਰੀ ਹੋਇਆ ਜਗੇਸ਼ਵਰ ਧਾਮ ਵਾਲਾ, ਚੈਲੰਜ ਕੀਤਾ ਉਹਨੂੰ, ਮਹਾਰਾਸ਼ਟਰ ਜਾ ਕੇ ਉਹਨੇ ਆਪਦਾ ਕੈਂਪ ਸ਼ਿਵਰ ਲਾਇਆ। ਮਹਾਰਾਸ਼ਟਰ 'ਚ ਅੰਧ ਸ਼ਰਧਾ ਨਿਰਮੂਲਨ ਸਮਿਤੀ ਬਣੀ, ਉਹਨੇ ਚੈਲੰਜ ਕਰਤਾ। 5 ਦਿਨਾਂ ਦਾ ਉਹਦਾ ਸ਼ਿਵਰ ਸੀ, 3 ਦਿਨ ਲਾ ਕੇ ਭੱਜ ਗਿਆ। ਉਹਨੂੰ ਪਤਾ ਲੱਗ ਗਿਆ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ, ਅੰਧ ਵਿਸ਼ਵਾਸ ਰੋਕੂ ਕਾਨੂੰਨ, ਉਹਦੇ ਤਹਿਤ ਉਹ ਆਉਂਦਾ ਸੀ, ਤੈਨੂੰ ਫੜ ਕੇ ਅੰਦਰ ਦੇ ਦੇਣਾ। ਜਾਣੀ ਅੱਜ ਵੀ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦੇ ਇਸ ਧਰਤੀ ਦੇ ਉੱਤੇ 10 ਨੌਹਾਂ ਦੀ ਕਿਰਤ ਕਰਨ ਵਾਲੇ ਮਨੁੱਖ ਨਾਲੋਂ ਵੱਧ ਕਿਸੇ ਕੋਲੇ ਕੋਈ ਸ਼ਕਤੀ ਨਹੀਂ। ਜੇ ਇਸ ਧਰਤੀ ਦੇ ਪੱਤਾ ਹਿਲਦਾ ਤਾਂ ਕਿਰਤੀ ਦੇ ਮਜ਼ਦੂਰ ਦੇ ਹੱਥ ਹਿਲਾਏ ਤੋਂ ਹਿਲਦਾ। ਕੋਈ ਇਹੋ ਜਿਹੀ ਸ਼ਕਤੀ ਨਹੀਂ ਹੈ ਜਿਹੜੀ ਸਾਡੀ ਕਿਸਮਤ ਤੈਅ ਕਰਦੀ ਹੈ। ਇਹ ਸਾਰਾ ਕੁਝ ਸਾਡੀ ਕਿਸਮਤ, ਸਾਡੀਆਂ ਜੀਵਨ ਦੀਆਂ ਖੁਸ਼ਹਾਲੀਆਂ, ਮੁਸ਼ਕਲਾਂ, ਉਹ ਕਿਸੇ ਵੀ ਦੇਸ਼ ਦੇ ਰਾਜਨੀਤਿਕ ਪ੍ਰਬੰਧ ਤੇ ਆਰਥਿਕ ਪ੍ਰਬੰਧ ਤੇ ਨਿਰਭਰ ਕਰਦੀਆਂ ਕਿ ਕਿਸੇ ਮੁਲਕ ਦਾ ਰਾਜਨੀਤਿਕ ਪ੍ਰਬੰਧ ਜੇ ਅੱਛਾ ਤਾਂ ਲੋਕ ਸੁਖੀ ਹੈ। ਪ੍ਰਧਾਨ ਸਾਹਿਬ ਮੇਰਾ ਸਵਾਲ ਸੀ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਅਸੀਂ ਚੈਲੰਜ ਦਿੰਨੇ ਆ ਕਿ ਤੁਸੀਂ ਐਕਸੈਪਟ ਕਰ ਲਓ, ਪਰ ਫਿਰ ਵੀ ਅਸੀਂ ਦੇਖ ਰਹੇ ਆ ਅੱਜ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਰਹੇ ਨੇ ਇਸੇ ਜ਼ਰੀਏ। ਕਈ ਤਾਂ ਜਾਨ ਤੋਂ ਹੱਥ ਗਵਾਉਣਾ ਪੈ ਜਾਂਦਾ, ਕਈ ਵਾਰੀ ਬਲੀ ਦੇਣ ਦੀ ਗੱਲ ਆ ਜਾਂਦੀ ਹੈ। ਪਰ ਚੈਲੰਜ ਤੋਂ ਇਲਾਵਾ ਤੁਸੀਂ ਇਹੋ ਜਿਹੇ ਹੁਣ ਤੱਕ ਕਿਹੜੀਆਂ ਕੰਮ ਕੀਤੇ ਨੇ, ਜਾਂ ਤੁਸੀਂ ਆਪਣਾ ਸਾਹਿਤ ਲੋਕਾਂ 'ਚ ਲੈ ਕੇ ਜਾਂਦੇ ਹੋਵੋ ਕਿ ਘੱਟੋ ਘੱਟ ਇਹ ਜਮੂਤ ਤਾਂ ਟੁੱਟੇ, ਜਿਹੜੇ ਵੱਡੀ ਗਿਣਤੀ 'ਚ ਲੋਕ ਅੱਗੇ ਜਾ ਸਿਰ ਝੁਕਾਉਂਦੇ ਨੇ, ਮੱਥਾ ਟੇਕਦੇ ਨੇ, ਉਹਨਾਂ ਦੇ ਅੱਗੇ ਜਿਹੜਾ 2 ਅੱਖਰ ਦੱਸ ਦਿੰਦਾ ਕਿਸੇ ਬਾਰੇ ਵੀ ਤੇਰੇ ਬਾਪੂ ਦਾ ਨਾਮ ਆ ਹੈ, ਤੇਰੇ ਮਾਤਾ ਦਾ ਆ ਹੈ, ਤੇ ਅੱਗੇ ਅਸੀਂ ਸਿਰ ਸਿੱਟ ਲੈਂਦੇ ਭਾਈ ਇਹੀ ਸਾਰਾ ਕੁਝ ਹੈ। ਜੀ
ਇਹ ਜਮੂਦ ਕਿਵੇਂ ਤੋੜਦੇ ਹੋ ਤੁਸੀਂ, ਜਾਂ ਮਤਲਬ ਇਸ ਤੇ ਲੰਬਾ ਕੰਮ ਤੁਹਾਡਾ ਹੋਇਆ ਹੈ? ਜੇ ਹੋਇਆ ਹੈ ਤਾਂ ਕਿੰਨੇ ਕੁ ਲੋਕ ਹੁਣ ਤੱਕ ਪ੍ਰਭਾਵਿਤ ਹੋਏ? ਸ਼ੁਰੂ ਤੋਂ ਇੱਕ ਕਿਤਾਬ ਛਪੀ, ਅੱਜ ਆ ਪੂਰੀ ਵੈਨ ਭਰੀ ਖੜੀ ਆ। ਹਾਂਜੀ ਇਹ ਵੈਨ ਪਿੰਡ ਪਿੰਡ ਜਾਂਦੀ ਆ, ਹਾਂਜੀ ਇਹ ਗਦਰੀ ਬਾਬਿਆਂ ਦੇ ਮੇਲੇ ਤੇ ਆਉਂਦੀ ਆ, ਸਕੂਲਾਂ 'ਚ ਜਾਂਦੀ ਆ, ਕਾਲਜਾਂ ਤੇ, ਜਿੱਥੇ ਵੀ ਇਕੱਠ ਮਿਲਦਾ ਇਹ ਵੈਨ ਉੱਥੇ ਜਾਂਦੀ ਆ। ਕੁਛ ਨਹੀਂ ਲੈਂਦੇ ਅਸੀਂ ਕਿਸੇ ਤੋਂ, ਉੱਥੇ ਸਾਰੀਆਂ ਗੱਲਾਂ ਬਾਤਾਂ, ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ, ਜਾਦੂ ਕਰਕੇ ਦਿਖਾਉਂਦੇ ਅਸੀਂ। ਜਦੋਂ ਅਸੀਂ ਚੈਲੰਜ ਕਰਦੇ ਆ, ਇਹਦੇ ਅੰਦਰ ਹੀ ਇੱਕ ਜਾਦੂ ਦੀ ਕਿੱਟ ਹੁੰਦੀ ਆ, ਉਹ ਕਿੱਟ ਨਾਲ ਅਸੀਂ ਜਾਦੂ ਕਰਕੇ ਦਿਖਾਉਂਦੇ, ਪਰ ਨਾਲ ਅਸੀਂ ਇਹ ਸਮਝਾਉਂਦੇ ਆ ਕਿ ਜੇ ਹੱਥ ਦੇ ਉੱਤੇ ਮਿੱਟੀ ਪਾਉਣ ਨਾਲ ਰੁਪਈਆ ਬਣ ਗਿਆ ਤੇ ਬਣਦਾ ਕਿਵੇਂ ਆ। ਹਾਂਜੀ ਤੇ ਉਹਦੇ ਨਾਲ ਕੀ ਹੈ, ਦੂਜੀ ਗੱਲ ਜਿਹੜੀ ਆ, ਉਹ ਸ਼ੁਰੂ ਤੋਂ ਹੀ ਚੱਲਦਾ ਇੱਕ ਮੈਗਜ਼ੀਨ ਛਪਦਾ, ਤਰਕਸ਼ੀਲ ਮੈਗਜ਼ੀਨ ਛਪਦਾ 1986 ਤੋਂ ਅੱਜ ਤੱਕ ਹਜ਼ਾਰਾਂ ਦੀ ਗਿਣਤੀ 'ਚ ਉਹ ਛਪਦਾ। 2 ਮਹੀਨੇ ਬਾਅਦ ਹਿੰਦੀ 'ਚ ਵੀ ਛਪਦਾ, ਪੰਜਾਬੀ 'ਚ ਵੀ ਛਪਦਾ, ਉਹ ਲਗਾਤਾਰ ਛਪਦਾ। ਸਕੂਲਾਂ ਕਾਲਜਾਂ 'ਚ ਅਸੀਂ ਸੈਮੀਨਾਰ ਕਰਦੇ ਆ, ਪਿੰਡਾਂ ਦੇ ਵਿੱਚ ਕਾਫਲੇ ਚਲਾਉਂਦੇ ਆ, ਪੂਰਾ ਸਪੀਕਰ ਬੰਨ੍ਹ ਕੇ ਮਨਿਆਦੀ ਕਰਕੇ ਵੀ ਇੱਥੇ ਭਾਈ ਇਕੱਠੇ ਹੋ ਜਾਓ, ਆਪਾਂ ਸਾਰੀ ਗੱਲਬਾਤ ਕਰਦੇ ਆ। ਇਸ ਤੋਂ ਬਿਨਾਂ ਜਿਹੜੀ ਇੱਕ ਵੱਡੀ ਸਰਗਰਮੀ ਅਸੀਂ ਪਿਛਲੇ 6 ਸਾਲ ਤੋਂ ਕਰ ਰਹੇ ਆ, ਅਸੀਂ ਸਕੂਲਾਂ ਦੇ ਜਿਹੜੇ ਵਿਦਿਆਰਥੀ ਪੜ੍ਹਦੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ, ਉਹਨਾਂ ਵਿਦਿਆਰਥੀਆਂ ਲਈ ਇੱਕ ਚੇਤਨਾ ਪ੍ਰੀਖਿਆ ਅਸੀਂ ਕਰਦੇ ਹਾਂ ਕਿ ਸਾਡਾ ਸਮਾਜ ਕਿੰਨਾ ਕੁ ਚੇਤਨ ਆ। ਮੰਨ ਲਓ ਉਹਦੇ 'ਚ ਜਿਹੜੇ ਸਵਾਲ ਅਸੀਂ ਪੁੱਛਦੇ ਹਾਂ ਵੀ ਜੇ ਭਾਈ ਬਿਜਲੀ ਲਸ਼ਕਦੀ ਹੋਵੇ, ਇਹ ਤੋਂ ਬਚਣ ਲਈ ਕੀ ਕਰਨਾ ਚਾਹੀਦਾ, ਜਾਂ ਵਿਗਿਆਨਿਕ ਆਧਾਰ ਤੇ ਵਿਗਿਆਨਕ, ਜਾਂ ਅਸਮਾਨੀ ਬਿਜਲੀ ਹੈ ਡਿੱਗਦੀ ਕਿੱਥੇ ਹੈ। ਤੇ ਅਸੀਂ ਦੇਖਿਆ ਉਹ 'ਚ ਆਪਸ਼ਨਾਂ ਹੁੰਦੀਆਂ, ਬੱਚੇ ਕਈ ਵਾਰੀ ਟਿਕ ਕਰ ਦਿੰਦੇ ਆ, ਬਿਜਲੀ ਕਾਲੀ ਚੀਜ਼ ਤੇ ਡਿੱਗਦੀ ਹੈ, ਬਿਜਲੀ ਸੱਪ ਤੇ ਡਿੱਗਦੀ ਹੈ, ਬਿਜਲੀ ਮਾਮੇ ਭਾਣਜੇ ਤੇ ਡਿੱਗਦੀ ਹੈ। ਇਹਨਾਂ ਗੱਲਾਂ ਤੋਂ ਸਾਨੂੰ ਐਂ ਪਤਾ ਲੱਗ ਜਾਂਦਾ ਸਮਾਜ ਕਿੱਥੇ ਖੜਾ। ਹੁਣੇ ਉਹ ਪ੍ਰੀਖਿਆ ਲੈ ਕੇ ਹਟੇ ਆ, 32,000 ਕਿਤਾਬ, ਸਿਲੇਬਸ ਦੀ ਸਾਡੀ ਆਪਣੀ ਕਿਤਾਬ ਹੁੰਦੀ ਆ, ਉਹ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ, ਉਹਨਾਂ ਨੇ ਪੇਪਰ ਦਿੱਤਾ। ਹੁਣ ਉਹਨਾਂ ਨੂੰ ਲੱਖਾਂ ਰੁਪਏ ਦੇ ਅਸੀਂ ਕਿਤਾਬਾਂ ਦੇ ਰੂਪ 'ਚ ਸੀ ਉਹ ਇਨਾਮ ਦੇਣੇ ਆ, ਉਹਦਾ ਹਜੇ ਰਿਜ਼ਲਟ ਨਿਕਲਣਾ, ਉਦੋਂ ਬਾਅਦ ਇਨਾਮ ਦੇਣੇ ਆ। ਇਹ ਵੱਡੀ ਸਰਗਰਮੀ ਚੱਲਦੀ ਹੈ। ਕਹਿਣ ਦਾ ਮਤਲਬ, ਜਾਂ ਜਿਹੜੇ ਲੋਕੀ ਕਹਿੰਦੇ ਵੀ ਭਾਈ ਭੂਤ ਪ੍ਰੇਤ ਚਿੰਬੜਿਆ, ਉਹਦੇ ਹਿਸਾਬ ਨਾਲ ਸਾਡੇ ਸੈਂਟਰ ਚੱਲਦੇ ਆ ਪੰਜਾਬ 'ਚ। ਅਸੀਂ ਕਹਿੰਦੇ ਆ ਭਾਈ ਉੱਥੇ ਆ ਕੇ ਤੁਸੀਂ ਮੁਫਤ ਸੇਵਾਵਾਂ ਲਿਓ, ਆਪਦੀ ਖੂਨ ਪਸੀਨੇ ਦੀ ਕਮਾਈ ਵਿਹਲੜਾਂ ਦੇ ਚਰਨਾਂ 'ਚ ਢੇਰੀ ਨਾ ਕਰੋ। ਬਤੌਰ ਸਾਹਿਬ ਆਖਰੀ ਸਵਾਲ ਹੈ, ਜਦੋਂ ਤੁਸੀਂ ਇਹ ਕੰਮ ਕਰਦੇ ਹੋ, ਤਰਕ ਤੇ ਗੱਲ ਕਰਦੇ ਹੋ, ਤਾਂ ਧਰਮ ਵੀ ਆੜੇ ਆ ਜਾਂਦਾ ਹੋਊਗਾ। ਜਦੋਂ ਧਰਮ ਆੜੇ ਆ ਜਾਂਦਾ ਫਿਰ ਜਿਹੜਾ ਵਿਵਾਦ ਹੁੰਦਾ ਉਹ ਤਾਂ ਫਿਰ ਅੱਗਾ ਲਵਾ ਦਿੰਦਾ। ਕਦੀ ਇਹੋ ਜਿਹੀ ਸਥਿਤੀ ਬਣੀ ਹੈ ਕਿ ਧਰਮ ਜ਼ਿਆਦਾ ਹੀ ਆੜੇ ਆ ਗਿਆ ਹੋਵੇ, ਫਿਰ ਉੱਥੇ ਹੱਥ ਪੈਰ ਚੱਲਦੇ? ਨਹੀਂ ਇਹੋ ਜਿਹੀ ਸਥਿਤੀ ਬਣਦੀ ਨਹੀਂ ਹੈ, ਉਸ ਤਰ੍ਹਾਂ ਕੋਈ ਐ ਸਿੱਧੀ ਨਹੀਂ ਬਣੀ, ਕਿਉਂਕਿ ਅਸੀਂ ਆਪਦੀ ਗੱਲ ਵਿਗਿਆਨ ਦੀ ਕਰਦੇ ਹਾਂ, ਅਸੀਂ ਆਪਦੀ ਗੱਲ ਕਰਦੇ ਹਾਂ, ਅਸੀਂ ਕਿਸੇ ਦਾ ਨਖੇਦ, ਕਿਸੇ ਦਾ ਵਿਰੋਧ ਨਹੀਂ ਕਰਦੇ। ਸਾਨੂੰ ਜੇ ਕੋਈ ਪੁੱਛੇ ਵੀ ਆਹ ਗੱਲ ਕਿਵੇਂ ਹੁੰਦੀ ਹੈ, ਜੇ ਕੋਈ ਧਾਰਮਿਕ ਐਂਗਲ ਤੋਂ ਪੁੱਛਦਾ, ਅਸੀਂ ਕਹਿੰਦੇ ਧਰਮ ਵਾਲਿਆਂ ਨੂੰ ਪੁੱਛੋ। ਅਸੀਂ ਤਾਂ ਵਿਗਿਆਨਕ ਆਧਾਰ ਹੀ ਦੱਸ ਸਕਦੇ ਹਾਂ ਵੀ ਭਾਈ ਕੀ ਕੋਈ ਗਲ ਵੱਡੇ ਤੋਂ ਚੱਲ ਸਕਦਾ, ਵਿਗਿਆਨ ਕਹਿੰਦਾ ਕਿ ਨਹੀਂ ਚੱਲਿਆ ਜਾ ਸਕਦਾ। ਹੋਰ ਜਿਹੜੀਆਂ ਕੋਈ ਚਮਤਕਾਰ ਹੁੰਦਾ, ਕੋਈ ਕਰਾਮਾਤ ਹੁੰਦੀ ਹੈ, ਕੋਈ ਕਲਾ ਵਰਤਦੀ ਹੈ, ਅਸੀਂ ਕਹਿੰਦੇ ਅਜਿਹਾ ਕੁਛ ਨਹੀਂ ਹੁੰਦਾ। ਉਹ ਆਪਦੀ, ਜੇ ਕੋਈ ਕਿਸੇ ਧਰਮ ਦਾ ਵਿਸ਼ੇਸ਼ ਨਾਂ ਲੈ ਕੇ ਪੁੱਛਦਾ ਵੀ ਫਲਾਣਾ ਧਰਮ ਐਂ ਕਹਿੰਦਾ, ਅਸੀਂ ਕਹਿੰਦੇ ਵੀ ਉਹਨਾਂ ਨੂੰ ਕਰੋ। ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਕੁਛ ਅੱਜ ਵਾਪਰ ਰਿਹਾ ਇਹੀ ਪਹਿਲਾਂ ਵਾਪਰ ਰਿਹਾ ਸੀ, ਉਹ 'ਚ ਕੋਈ ਫਰਕ ਨਹੀਂ ਪਿਆ, ਸਗੋਂ ਤਰੱਕੀ ਕੀਤੀ। ਅਸੀਂ ਤਾਂ ਇੱਕ ਗੱਲ ਕਹਿੰਦੇ ਆ ਕਿ ਕਿਸੇ ਵੀ ਚਮਤਕਾਰ ਦੀ, ਕਰਾਮਾਤ ਦੀ ਲਾਈਫ ਹੋਣੀ ਕਹਿ ਕੇ ਜਿੰਨਾ ਚਿਰ ਉਹਦੇ ਪ੍ਰਤੀ ਖੋਜ ਨਹੀਂ ਹੋਈ, ਸਾਨੂੰ ਜਿਹੜੀ ਗੱਲ ਦੇ ਕਾਰਨ ਨਹੀਂ ਪਤਾ ਉਹਨਾਂ ਚਿਰ ਉਹ ਚਮਤਕਾਰ ਹੈ। ਪਰ ਅੱਜ ਜੋ ਕੁਝ ਵੀ ਹੈ, ਜੇ ਅਗਰ ਕੋਈ ਮੈਨੂੰ ਸਵਾਲ ਕਰੇ ਵੀ ਆਹ ਗੱਲ ਕਿਵੇਂ ਹੁੰਦੀ ਹੈ, ਤਾਂ ਅੱਜ ਆਪਾਂ ਜਵਾਬ ਦੇਣ ਦੇ ਸਮਰੱਥ ਹਾਂ। ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਸਾਰੀਆਂ ਦੇ ਕਾਰਨ ਨੇ। ਅਸੀਂ ਇੱਕ ਗੱਲ ਇਹ ਵੀ ਕਹਿੰਦੇ ਹਾਂ, ਧਰਮ ਦੇ ਮਾਮਲੇ 'ਚ ਤਰਕਸ਼ੀਲ ਸੋਸਾਇਟੀ ਸਮਝਦੀ ਹੈ ਵੀ ਇਹ ਨਿੱਜੀ ਵਿਸ਼ਵਾਸ ਦਾ ਮਸਲਾ। ਜੇ ਇਹ ਰਾਜਨੀਤੀ ਇਹਨੂੰ ਵਰਤਦੀ ਆ, ਰਾਜਨੀਤੀ ਚਾਹੁੰਦਾ ਕੋਈ ਬੰਦਾ ਆਪਦੇ ਧਰਮ ਕਰਕੇ ਦੂਜੇ ਨੂੰ ਪਰੇਸ਼ਾਨ ਕਰਦਾ, ਤਾਂ ਅਸੀਂ ਉਹਦੀ ਨਿੰਦਾ ਕਰਦੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਇਸ ਤੇ ਲੰਬੀ ਗੱਲਬਾਤ ਆਪਾਂ ਬਾਅਦ ਦੇ ਵਿੱਚ ਕਰਾਂਗੇ, ਹੁਣ ਇਸ ਸਮਾਗਮ ਦੇ ਕਰਕੇ ਇੰਨੀ ਕੀਤੀ ਜਾ ਸਕਦੀ। ਬਹੁਤ ਧੰਨਵਾਦ। ਸੋ ਤੁਸੀਂ ਤਰਕਸ਼ੀਲ ਸੁਸਾਇਟੀ ਦੇ ਵਿਚਾਰ ਸੁਣੇ ਨੇ, ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਚੈਲੰਜ ਕੀਤਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਕਲਾ ਵਰਤ ਰਹੀ ਹੈ, ਕਰਾਮਾਤ ਹੈ, ਤਾਂ ਉਸ ਦੇ ਪਿੱਛੇ ਵਿਗਿਆਨਕ ਸੱਚ ਕੀ ਹੈ, ਉਸ ਤੇ ਗੱਲ ਕਰਦੇ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।